ਚਾਚਾ ਜੀ ਤੁਹਾਡਾ ਕੀ ਨਾਂ ਹੈ? ਮੇਰਾ ਨਾਮ ਮੁਹੰਮਦ ਨਸੀਮ ਬੇਗ। ਅੱਛਾ ਤੁਸੀਂ ਬੇਗ ਹੋ? ਹਾਂਜੀ। ਇਹ ਤੁਹਾਡਾ ਜਨਮ ਕਿੱਥੇ ਹੋਇਆ ਸੀ? ਜਨਮ ਮੇਰਾ ਇੰਡੀਆ 'ਚ ਹੋਇਆ ਸੀ। ਪਿੰਡ ਕਿਹੜਾ? ਪਿੰਡ ਪੱਟੀ ਸ਼ਹਿਰ ਮੁਗਲਾਂ ਦੀ, ਸਟੇਸ਼ਨ ਵੀ ਪੱਟੀ ਮੁਗਲਾਂ ਦਾ, ਤੇ ਤਹਿਸੀਲ ਜ਼ਿਲ੍ਹਾ? ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ। ਅੱਛਾ ਉਦੋਂ ਤੁਹਾਡਾ ਇਲਾਕਾ ਲਾਹੌਰ ਚ ਹੁੰਦਾ ਸੀ? ਲਾਹੌਰ 'ਚ ਹੁੰਦਾ ਸੀ। ਬਾਰਡਰ ਗੰਡਾ ਸਿੰਘ ਤੋਂ ਕਿੰਨੀ ਦੂਰ ਹੈ ਤੁਹਾਡਾ ਪਿੰਡ? ਟੋਟਲ ਹੈਗਾ ਕਸੂਰ ਤੋਂ ਲਾ ਕੇ ਇੰਡੀਆ ਤੱਕ 33 ਮੀਲ ਸੀ। 27 ਮੀਲ ਹਿੰਦੁਸਤਾਨ ਦੇ, 6.5 ਮੀਲ ਪਾਕਿਸਤਾਨ। ਤੇ ਤੁਹਾਡੀ ਉਮਰ ਕਿੰਨੀ ਕੁ ਸੀ ਉਦੋਂ? ਮੇਰੀ ਉਦੋਂ 8 ਸਾਲ ਉਮਰ ਸੀ। ਹੋਸ਼ ਹੈ? ਹਾਂਜੀ। ਵਾਹ ਜੀ ਵਾਹ। ਤੇ ਕਿੱਧਰੋਂ ਦੀ ਆਏ ਸੋ ਤੁਸੀਂ? ਅਸੀਂ ਕਸੂਰ ਵਾਲੀ ਜਿਹੜੀ ਸਾਨੂੰ ਪੱਟੀਓ ਸਾਡੀ ਆਉਂਦੀ ਸੀ ਨਾ ਬੱਸ, ਇਹ ਸੜਕ ਤੇ ਆਏ ਸੀ ਕਸੂਰ ਵਾਲੇ। ਅੱਛਾ ਤੇ ਫਾਟਕ ਤੇ ਆ ਗਏ? ਫਾਟਕ ਤੇ ਆ ਗਏ ਤੇ ਜਦੋਂ ਅੰਮ੍ਰਿਤਸਰੋਂ ਗੱਡੀ ਆਈ ਨਾ, ਇਹਨੇ ਗੱਡੀ ਤੋਂ ਲਹੂ ਵਗਦਾ ਜੇ ਬਾਰਿਸ਼ ਦਾ ਪਰਨਾਰਾ, ਉਹ ਫਾਟਕ ਬੰਦ ਹੋ ਜਾਂਦਾ ਤੂੰ ਗੱਡੀ ਆ ਗਿਆ ਤੇ ਉਹ ਵੀ ਅੱਖੀਂ ਵੇਖਿਆ। ਕੀ ਵੇਖਿਆ? ਅੱਖੀਂ ਵੇਖਿਆ ਲਹੂ ਵਗਦਾ। ਕਿੱਧਰੋਂ ਗੱਡੀ ਆਈ ਸੀ? ਗੱਡੀ ਅੰਮ੍ਰਿਤਸਰੋਂ ਮੁਸਲਮਾਨਾਂ ਦੀ? ਹਾਂਜੀ। ਤੇ ਵਿੱਚ ਲਹੂ ਵਗਦਾ ਤੁਸੀਂ ਆਪ ਹੀ ਵੇਖਿਆ? ਹਾਂਜੀ। ਤੇ ਦਿਲ ਘਬਰਾ ਗਿਆ? ਨਹੀਂ, ਦਿਲ ਕੀ ਘਬਰਾਉਣਾ, ਦਿਲ ਤੇ ਅੱਗੇ ਹੀ ਪਤਾ ਕਿ ਸਿੱਖ ਚੜੇ ਮਗਰ। ਤੁਹਾਡਾ ਖਾਨਦਾਨ ਕੀ ਕਰਦਾ ਸੀ ਉਧਰ? ਸਾਡਾ ਖਾਨਦਾਨ ਸਾਰਾ ਹੀ ਜ਼ਿਮੀਂਦਾਰਾ ਸੀ। ਵਾਲਾ ਸਾਹਿਬ ਦਾ ਕੀ ਨਾਂ ਸੀ? ਵਾਲਦਾ ਮਿਰਜ਼ਾ ਜਲਾਲਦੀਨ ਬਈ ਲੰਬੜਦਾਰ। ਅੱਛਾ ਤੁਹਾਡੇ ਕੋਲ ਲੰਬੜਦਾਰੀ ਸੀ? ਹਾਂਜੀ। ਠੀਕ ਹੋ ਗਿਆ। ਕਿੰਨੀ ਕੁ ਜ਼ਮੀਨ ਸੀ ਉਧਰ? ਉਧਰ ਹੈਗੀ ਸੀ 75 ਮਰਬੇ, ਚਾਚੇ ਚਾਇਆ ਦੇ ਬਾਗ ਹੈ। ਆਹੋ 75 ਮਰਬੇ ਸੀ। ਤੇ ਇਧਰ 75 ਮਰਬੇ ਮਿਲੀ? ਨਹੀਂ, ਉਦੋਂ ਤੀਸਰੇ ਸਾਵਰੀ ਮਿਲੀ। ਤੇ ਘਰ ਉਧਰ ਕੱਚਾ ਸੀ ਕਿ ਪੱਕਾ? ਉਦੋਂ ਪੱਕਾ ਸੀ। ਘਰ 'ਚ ਖੂਹੀ ਵੀ ਸੀ। ਪੂਰਾ ਮਹੱਲਾ ਸਾਡੇ ਘਰੋਂ ਪਾਣੀ ਲੈਣ ਆਉਣਾ ਹੁੰਦਾ ਸੀ। ਗਰਮੀਆਂ 'ਚ ਸਾਡੀ ਖੂਹੀ 'ਚੋਂ ਪਾਣੀ ਲੋਕੀ ਜਾ ਕੇ ਪੀਂਦੇ, ਬਰਫ਼ ਪਾਉਣ ਦੀ ਵੀ ਜ਼ਰੂਰਤ ਨਹੀਂ ਸੀ, ਇੰਨਾ ਠੰਡਾ ਹੁੰਦਾ ਸੀ ਪਾਣੀ। ਵਾਹ ਜੀ ਵਾਹ। ਤੇ ਪਿੰਡ 'ਚ ਹਿੰਦੂ ਸਿੱਖ ਹੈ ਸਨ? ਸਾਰੇ ਮਹੱਲੇ ਸਾਡੇ, ਸਾਰੇ ਜਿਹੜੇ ਸਾਡੇ ਸ਼ਹਿਰ ਦੇ 'ਚ ਮਹੱਲੇ, ਹਰ ਕੌਮ ਦਾ ਮਹੱਲਾ ਵੱਖੋ ਵੱਖ ਸੀ। ਸਿੱਖਾਂ ਦਾ, ਹਿੰਦੂਆਂ ਦਾ, ਈਸਾਈਆਂ ਦਾ, ਰਾਈਆਂ ਦਾ, ਤੇਲੀਆਂ ਦਾ, ਜਿੰਨਾ ਵੀ ਮਲਕਾ ਸਾਰਿਆਂ ਦੇ ਵੱਖੋ ਵੱਖ ਸੀ। ਸਾਂਝ ਵਿੱਚ ਰਲ ਕੇ ਕੋਈ ਨਹੀਂ ਸੀ। ਅੱਛਾ। ਹਾਂਜੀ। ਤੇ ਫਿਰ ਜਿਹੜੇ ਮੁਗਲਾਂ ਦੇ ਘਰ ਕਿੰਨੇ ਕੁ ਸਨ? ਮੁਗਲਾਂ ਦੇ ਘਰ ਉਹਨਾਂ ਵਕਤ ਜੀ 6 ਲੱਖ ਘਰ ਸੀ ਸਾਡਾ ਸ਼ਹਿਰ ਦੇ ਵਿੱਚ। ਪੂਰੇ ਥੇ? ਹਾਂਜੀ। ਹੂੰ, ਸਹੀ ਹੋ ਗਿਆ। ਉਹਦੇ 'ਚ ਕੋਈ ਗੈਰ ਆਦਮੀ ਨਹੀਂ ਸੀ, ਨਾ ਗੈਰ ਕੌਮ ਸੀ। ਤੇ ਤੁਹਾਡੇ ਆਪਣਾ ਉਧਰ ਰਿਸ਼ਤੇਦਾਰੀਆਂ ਕਿਹੜੀਆਂ ਪਿੰਡਾਂ 'ਚ ਸਨ? ਸਾਡੀ ਰਿਸ਼ਤੇਦਾਰੀ ਜ਼ਿਆਦਾ ਆਪਣੇ ਸ਼ਹਿਰ ਦੇ ਵਿੱਚ ਸੀ। ਤੇ ਨਾਨਕੇ ਜਿਹੜੇ ਸੀ ਨਾ, ਮੇਰੇ ਵਾਲ ਸਾਹਿਬ ਦੀ ਪਹਿਲੀ ਬੇਬੀ ਫੌਜ ਹੋ ਗਈ ਸੀ, ਤੇ ਇਹ ਫਿਰ ਮੁੜ ਕੇ ਹੁਸ਼ਿਆਰਪੁਰ ਵਿਆਹ ਸੀ। ਕਬੀਰਪੁਰ ਪਿੰਡ ਸੀ, ਭੁੰਗਾ ਠਾਣਾ ਸੀ, ਕਬੀਰਪੁਰ ਪਿੰਡ ਸੀ। ਤੇ ਉਸ ਤੋਂ ਬਾਅਦ ਕਦੀ ਕੋਈ ਗਿਆ ਤੇ ਨਹੀਂ ਤੁਹਾਡੇ 'ਚ ਵੇਖਣ ਉਸ ਕਾ? ਤੋਂ ਬਾਅਦ ਗਿਆ ਮੇਰਾ ਵੱਡਾ ਭਾਈ ਜਿਹੜਾ ਦੱਸਿਆ ਨਾ, ਕਾਲੀ ਰੋ ਆਪਣਾ ਧੁੱਲੇ ਰਹਿੰਦਾ, ਇਹ 2 ਵਾਰੀ ਇੰਡੀਆ ਹੋ ਕੇ ਆਇਆ। ਫਿਰ ਆਪਣਾ ਲੰਡਨ ਵੀ, ਅਮਰੀਕਾ ਵੀ ਹੋ ਕੇ ਆਇਆ। ਅੱਛਾ ਇੰਡੀਆ ਗਿਆ ਤੇ ਘਰ ਲੱਭ ਗਿਆ ਸੀ ਉਹਨੂੰ? ਹਾਂ, ਘਰ ਤੇ ਲੱਭ ਰਿਹਾ। ਮੈਂ ਹੁਣੇ ਤੇ ਨਕਸ਼ਾ ਬਣਾ ਲੈਣਾ ਪੂਰੇ ਘਰ ਦਾ। ਨਹੀਂ ਤੁਹਾਨੂੰ ਅਗਰ ਪਿੰਡ ਤੋਂ ਬਾਹਰ ਬਾਰਡਰ ਤੇ ਛੱਡ ਦਈਏ ਜਾ ਕੇ, ਤੇ ਟੁਰ ਜਾਓਗੇ ਘਰ? ਹਾਂਜੀ, ਤੁਰ ਜਾਵਾਂਗੇ। ਪਛਾਣ ਲੋਗੇ ਗਲੀਆਂ? ਹਾਂਜੀ। ਵਾਹ ਜੀ ਵਾਹ। ਚੇਤਾ ਹੁੰਦਾ ਪਿੰਡ ਹਾਂਜੀ। ਕਿੰਨਾ ਕੁ? ਚੇਤਾ ਤੇ ਹੱਥ ਜੋੜ ਕੇ ਆਉਂਦਾ, ਦਾਦੋ ਪੜਦਾਦੋ ਜਗ੍ਹਾ ਜਿਹੜੀ ਹੈ। ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ? ਲਓ ਗੁਲਾਮ ਅਜ਼ਰ ਬੇਗ। ਠੀਕ ਹੋ ਗਿਆ। ਤੇ ਤੁਹਾਡੇ ਵਾਲਦ ਸਾਹਿਬ ਲੰਬੜਦਾਰ ਸਨ? ਹਾਂਜੀ। ਦਾਦਾ ਜੀ ਵੀ ਲੰਬੜਦਾਰ ਹੀ ਹੋਣਗੇ? ਹਾਂਜੀ ਤੁਹਾਨੂੰ। ਅੱਛਾ ਠੀਕ ਹੋ ਗਿਆ। ਤੇ ਇੱਧਰ ਜਦੋਂ ਤੁਸੀਂ 47 ਲਿਆਏ ਹੋ ਤੇ ਖੈਰ ਖਰੀ ਨਾ ਤੁਹਾਡਾ ਟੱਬਰ ਆ ਗਿਆ ਹਾਂਜੀ। ਕਿ ਰਾਹ 'ਚ ਕੋਈ ਮਸਲਾ ਬਣਿਆ? ਨਹੀਂ, ਰਾਜ ਇਹੋ ਜਿਹੜਾ ਬਾਰਡਰ ਤੇ ਬਣਿਆ ਸੀ। ਤੁਹਾਡੇ ਜੀ ਤੇ ਖੈਰ ਖਰੀ ਨਾ ਆ ਗਏ ਨਾ? ਹਾਂਜੀ, ਓਮਨ ਪੂਰਾ ਓਮਨ। ਹੂੰ। ਤੇ ਇੱਥੇ ਆ ਕੇ ਫਿਰ ਕੋਈ ਰਿਸ਼ਤੇਦਾਰੀ ਹੈ ਸੀ ਪਾਕਿਸਤਾਨ 'ਚ? ਪਾਕਿਸਤਾਨ 'ਚ ਉਦੋਂ ਲਾਹੌਰ ਦੇ ਵਿੱਚ ਸੀ ਸਾਡੀ ਪੁਰਾਣੀ ਰਿਸ਼ਤੇਦਾਰੀ। ਉਹਨਾਂ ਕੋ ਗਏ? ਉਹਨਾਂ ਕੋਲ ਨਹੀਂ ਰਹੇ, ਸਿੱਖਾਂ ਦੇ ਮਕਾਨ 'ਚ ਆ ਕੇ ਰਹੇ ਸੀ। ਕਿੱਥੇ? ਕਿਲ੍ਹਾ ਗੁਜਰ ਸਿੰਘ, 15 ਨੰਬਰ ਗਲੀ, 32 ਨੰਬਰ ਮਕਾਨ। ਉਹ ਕਿ ਸਿੱਖ ਦਾ ਸੀ? ਹਾਂ, ਹਿੰਦੂ ਸਿੱਖ ਦਾ ਜਿਹਦਾ ਵੀ ਸੀ। ਵੜ ਕੇ ਵਿੱਚ? ਹਾਂਜੀ। ਕਿੰਨਾ ਹੀ ਦੇ ਰਹੇ ਉੱਥੇ? ਉੱਥੇ 8 ਦਿਨ ਰਹੇ ਸੀ। ਖਾਲੀ ਪਿਆ ਸੀ? ਖਾਲੀ ਪਿਆ ਸੀ। ਉਹ ਸਮਾਨ ਸਮੂਨ ਹੈ ਵਿੱਚ ਕਿ ਨਹੀਂ ਉਹਨਾਂ ਦਾ? ਨਹੀਂ, ਉਹ ਕੋਈ ਪਤਾ ਨਹੀਂ, ਉਦੋਂ ਮੈਂ ਚਿੰਤਾ ਸੀ। ਉਸ ਤੋਂ ਬਾਅਦ ਹੈਦਰਾਬਾਦ ਚਲੇ ਗਏ, ਜ਼ਮੀਨ ਲਾਟ ਕਰਾ ਲਈ। ਵੱਡਾ ਭਾਈ ਉੱਥੇ ਜਾ ਕੇ ਇੰਸਪੈਕਟਰ ਲੱਗ ਗਿਆ। ਠੀਕ ਹੈ। ਉੱਥੇ ਫਿਰ ਲੈ ਗਿਆ। ਫਿਰ ਨਵਾਬਾਂ ਵਾਲੇ ਪਿੰਡ ਰਹਿ ਗਿਆ। ਉਹ ਸਿੱਖ ਦਾ ਹੱਥਾ ਸੀ 2, ਉਹਦੇ ਮਕਾਨਾਂ 'ਚ ਜਾ ਕੇ ਬਹਿ ਗਏ। ਤੇ ਜਿਹੜਾ ਤੁਹਾਡਾ ਇੰਡੀਆ ਦਾ ਪਿੰਡ ਸੀ, ਉੱਥੇ ਕੋਈ ਯਾਰ ਸੱਜਣ ਕਿਸੇ ਦਾ ਨਾਂ ਚੇਤੇ ਵੇ? ਨਾ ਹੁਣ ਕੀ ਕੋਈ ਮੁਸਲਮਾਨ ਹੀ ਭਾਵੇਂ ਕੋਈ ਮਹੱਲੇ ਗਲੀ 'ਚ? ਮਹੱਲੇ ਗਲੀ 'ਚ ਆਪਣੇ ਖਾਨਦਾਨਾਂ ਦਾ ਹੀ ਨਾਂ ਸੀ। ਕੀ ਨਾਂ ਸਨ? ਲਵਾਂ ਕੋਈ ਨਾਮ ਭਲਾ? ਅਖਤਰ ਬੇਗ, ਅਰਸ਼ਦ ਬੇਗ, ਫਜ਼ਲ ਬੇਗ, ਆਸਫ ਬੇਗ, ਇਹ ਮੇਰੇ ਚਾਚੇ ਦੇ ਲੜਕੇ। ਹਮੀਦ ਤੇ ਮਜੀਦ ਵੀ ਮੇਰੇ ਚਾਚੇ ਦੇ ਲੜਕੇ ਸੀ।
ਅਬਦੁਲ ਸੈਨ ਤੇ ਆਪਣਾ ਕਰੀਮ ਮੇਰੇ ਚਾਚੇ ਦੇ ਲੜਕੇ ਸੀ। ਫਿਰ ਮੇਰੇ ਹੋਰ ਸੀ ਜਦੋਂ ਮੇਰੀਆਂ ਭੈਣਾਂ ਵਈਆਂ ਸੀ ਉਹਨਾਂ ਦੇ ਬੰਦਿਆਂ ਦਾ ਨਾਮ। ਵਾਹ ਜੀ ਵਾਹ, ਤੁਹਾਡਾ ਤੇ ਮਾਸ਼ਾਅੱਲਾ ਚਾਚੇ ਪੂਰਾ ਹਾਫਜ਼ਾ ਹੈ। ਤੇ ਸਕੂਲੇ ਜਾਣਾ ਸ਼ੁਰੂ ਕੀਤਾ ਸੀ ਉੱਥੇ? ਸਕੂਲੇ ਉੱਥੇ ਇੰਨਾ ਸੀ ਸਾਡੇ ਕੋਲ ਜਿਵੇਂ ਜਾਂ ਕਾਲਜ ਹੋ ਰਿਹਾ, ਕਾਲਜ ਇਹਨਾਂ ਸਕੂਲ ਸੀ ਕਮੇਟੀ ਘਰ ਦੇ ਨਾਲ, ਉਹ ਕਮੇਟੀ ਘਰ ਦੇ ਨਾਲ ਸਕੂਲ ਸੀ। ਕਮੇਟੀ ਘਰ ਦੇ ਨਾਲ ਸਕੂਲ ਸੀ? ਹਾਂਜੀ। ਕਿੱਥੋਂ ਤੱਕ ਸੀ ਉਹ? ਉਹ ਉਦੋਂ 5ਵੀਂ ਤੱਕ ਸੀ। ਠੀਕ ਹੈ। ਤੇ ਜਾਂਦੇ ਹੁੰਦੇ ਸੋ? ਹਾਂਜੀ। ਤੇ ਕੋਈ ਮਾਸਟਰਾਂ ਦੇ ਵੀ ਨਾਂ ਚਿੱਤਾ ਕਿ ਨਹੀਂ? ਨਹੀਂ ਉਦੋਂ ਮਾਸਟਰ ਦਾ ਪਲਾਨ ਹਿੰਦੂ ਸਨ ਮੁਸਲਮਾਨ ਕੌਣ ਸੀ ਮਾਸਟਰ? ਮੁਸਲਮਾਨ ਸੀ ਜ਼ਿਆਦਾ ਮਾਸਟਰ। ਠੀਕ ਹੈ, ਸਹੀ ਹੋ ਗਿਆ। ਤੇ ਉੱਥੇ ਹੋਰ ਆਪਣਾ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੋ? ਖੇਡਾਂ ਖੇਡਾਂ ਉਦੋਂ ਕੌਡੀ ਖੇਡੀ ਦੀ ਹੁੰਦੇ ਸੀ ਨਿੱਕੇ ਹੁੰਦੇ। ਤੁਸੀਂ ਵੀ ਖੇਡਦੇ ਹੁੰਦੇ ਹੋ? ਹਾਂਜੀ, ਸਾਡਾ ਥਾਣਾ ਵੀ ਜਿਹੜਾ ਹੈ ਨਾ ਉਹ ਹਿਸਾਬ ਕਰਿਆ ਜਿਵੇਂ ਚੁਬਾਰੇ ਏਡੀ ਉੱਚੀ ਜਗ੍ਹਾ ਪਹਾੜੀ ਸੀ ਉਹਦੇ ਉੱਤੇ ਮਿੱਟੀ ਦੀ। ਕੀ ਨਾਂ ਸੀ ਥਾਣੇ ਦਾ, ਕਿਹੜਾ? ਪੱਟੀ ਸ਼ਾਹ ਥਾਣਾ ਮੰਗਲਾਂ ਦਾ। ਅੱਛਾ, ਥਾਣਾ ਪਿੰਡ ਦੇ ਨਾਂ ਤੇ ਸੀ। ਹਾਂਜੀ। ਵਾਹ ਜੀ ਵਾਹ। ਤੇ ਪਿੰਡ ਸੋਹਣਾ ਸੀ ਕਿ ਬਸ ਐਸਾ? ਪਿੰਡ ਕਾਫੀ ਸੀ ਵੱਡਾ, ਤੈਨੂੰ ਦੱਸਿਆ ਅੱਜ ਜਿੰਨਾ ਉਥੋਂ ਬਾਈਪਾਸ ਲਾ ਲਾ ਤੇ ਤੰਦਾ ਕਿਲਾ ਲਾ, ਇਹਨਾਂ ਆਬਾਦੀ ਸਾਡੀ ਆਪਣੀ ਮੂਲਾਂ ਦੀ ਸੀ। ਤੇ ਫਿਰ ਲੰਬੜ ਵੀ ਹੋਣਗੇ ਜ਼ਿਆਦਾ? ਹਾਂਜੀ। 2-3 ਲੰਬੜ ਹੋਣੇ ਨੇ? ਹਾਂਜੀ, 17 ਲੰਬੜਦਾਰ ਸੀ। ਹਾਂ, 17 ਲੰਬੜ। ਹਿੰਦੂਆਂ ਸਿੱਖਾਂ ਤੇ ਵੀ ਆਏ ਸਨ? ਹਾਂਜੀ। ਨਹੀਂ ਸਿੱਖਾਂ ਕੋਈ ਨਹੀਂ, ਸਾਰੇ ਮੂਲਾਂ ਕੋਈ ਸੀ ਲੰਬੜਦਾਰ। ਅੱਛਾ। ਤੇ ਮੁਗਲ ਸਾਰੇ ਉੱਠ ਕੇ ਫਿਰ ਆ ਗਏ? ਹਾਂਜੀ। ਕਿਸੇ ਨਾਲ ਕੋਈ ਰਾਬਤਾ ਹੋਇਆ ਉਸ ਤੋਂ ਬਾਅਦ ਕਿ ਨਹੀਂ, ਜਿਹੜੇ ਉਜੜੇ ਸਨ? ਨਹੀਂ ਰਾਬਤਾ ਜਦੋਂ ਨਹੀਂ ਕੋਈ ਹੋਇਆ, ਕੋਈ ਜ਼ਿਆਦਾ ਭਾਈ ਫੇਰੂ ਬੈਠੇ ਸਾਡੇ। ਭਾਈ ਫਿਰ ਹੈ ਨੇ? ਹਾਂਜੀ। ਹੂੰ। ਸਾਡਾ ਖਾਨਦਾਨ ਸਾਰਾ ਜ਼ਿਆਦਾ ਭਾਈ ਫੇਰੂ। ਤੇ ਮੁਗਲ ਹੋਰ ਕਿਤੇ ਬੈਠੇ ਨੇ? ਮੁਗਲ ਬਾਕੀ ਭੁੰਡਾ ਦੀ ਖਿਲਰ ਗਏ ਇਕੱਠੇ ਕਿਤੇ ਨਹੀਂ? ਉਹ ਭਾਜੀ ਜਿੱਥੇ ਜਗ੍ਹਾ ਮਿਲ ਗਈ, ਹੂੰ। ਪੱਤੋ ਕੀ ਕਾੜਾ ਸਾਈਵਾਲ ਜਿੱਥੇ ਜਗ੍ਹਾ ਮਿਲੀ ਉੱਥੇ ਬਹਿ ਗਏ। ਉੱਥੇ ਪੈ ਗਏ, ਸਹੀ ਹੈ। ਤੇ ਆਪਣਾ ਤੁਹਾਡੇ ਵਾਲਦ ਸਾਹਿਬ ਕਦੀ ਗਏ ਸਨ ਕਿ ਨਹੀਂ ਵਾਪਸ ਇੰਡੀਆ? ਨਹੀਂ, ਉਹ 1952 ਚ ਫੌਤ ਹੋ ਗਏ ਸੀ। ਉਹ ਛੇਤੀ ਹੀ ਫੌਤ ਹੋ ਗਏ? ਛੇਤੀ ਫੌਤ। ਠੀਕ ਹੋ ਗਿਆ। ਉਂਝ ਤੰਦਰੁਸਤ ਸਨ, ਸਹੀ ਸਨ? ਹਾਂਜੀ। ਤੇ ਵਾਲਦਾ? ਵਾਲਦਾ ਹੋਈ 1999 ਚ ਫੌਤ। ਅੱਛਾ, ਉਹਨਾਂ ਦੀ ਉਮਰ ਪੂਰੀ ਪਾਈ ਕੇ? ਹਾਂਜੀ। ਠੀਕ ਹੋ ਗਿਆ। ਅੱਗੋਂ ਤੁਹਾਡੇ ਕਿੰਨੇ ਬੱਚੇ ਨੇ? ਮੇਰੇ ਹੁਣ 4 ਬੱਚੇ, 2 ਬੱਚੇ। ਇੱਕ ਮਿੰਟ, ਮੋਟਰਸਾਈਕਲ ਲੰਘ ਲੈ। ਅੱਛਾ, ਤੁਹਾਡੇ ਕਿੰਨੇ ਬੱਚੇ ਨੇ? 4। 2 ਬੇਟੇ 2 ਬੇਟੀਆਂ। ਹਾਂਜੀ। ਸਹੀ ਹੋ ਗਿਆ। ਤੇ ਤੁਸੀਂ ਸਾਰੀ ਉਮਰ ਕੀ ਕੰਮ ਕੀਤਾ ਇੱਧਰ ਆ ਮੈਂ ਕੇ? ਰੇਲਵੇ ਚ ਮੁਲਾਜ਼ਮ ਹੋ ਗਿਆ। ਜਵਾਨੀ ਜੀ? ਹਾਂਜੀ, ਜਵਾਨ। ਉਸ ਤੋਂ ਪਹਿਲੇ ਕਾਟਨ ਮਿਲ ਸੀ ਹਿੰਦੂ ਦੀ, ਕੱਪੜੇ ਬੰਦੇ, ਉਹ ਚ 5-10 ਸਾਲ ਉਹ ਚ ਕੰਮ ਕੀਤਾ। ਕਿੱਥੇ? ਹੈਦਰਾਬਾਦ ਵਿੱਚ। ਉੱਥੇ ਹਿੰਦੂ ਦੀ ਮੇਲੇ ਆਇਆ ਸੀ? ਹਾਂਜੀ। ਤੇ ਮਾਲਕ ਹਿੰਦੂ ਹੀ ਸੀ ਕਿ ਮੁਸਲਮਾਨ ਸੀ? ਹਿੰਦੂ ਸੀ। 47 ਤੋਂ ਬਾਅਦ ਵੀ? ਹਾਂਜੀ। ਵਾਹ। ਤੇ ਪੈਸੇ ਸ਼ਾਇਦ ਟਾਈਮ ਨਾਲ ਦੇ ਉਸ ਤੋਂ ਛੱਡਦਾ ਸੀ? ਬਾਅਦ ਜਦੋਂ ਯੂਬ ਨੇ ਕਬਜ਼ਾ ਕੀਤਾ ਨਾ 1952, ਉਸ ਤੋਂ ਬਾਅਦ ਫਿਰ ਉਹ ਖਤਮ ਹੋ ਗਿਆ। ਉਹ ਮਿਲ ਤੇ ਕਬਜ਼ਾ ਕਰ ਲਿਆ ਹਾਂਜੀ। ਤਾਂ ਟੁਰ ਗਿਆ ਹਿੰਦੂ? ਹਿੰਦੂ ਸਾਲ ਬਾਅਦ ਆਉਂਦਾ ਸੀ ਦਿੱਲੀ ਚ। ਅੱਛਾ, 47 ਤੋਂ ਪਹਿਲਾਂ ਵੀ ਉਹਦੀ ਮਿਲ ਸੀ? ਹਾਂਜੀ। ਲੇਕਿਨ ਉਹ ਟੁਰ ਗਿਆ ਇੱਥੋਂ, ਲੇਕਿਨ ਮਿਲ ਉਹਦੀ ਰਹੀ, ਹਾਂਜੀ। ਕੰਮ ਵੀ ਬੰਦੇ ਕਰਦੇ ਰਹੇ? ਹਾਂਜੀ। ਮੁਰਲੀਧਰ ਨਾਂ ਸੀ ਉਹਦਾ ਹਿੰਦੂ ਦਾ। ਮੁਰਲੀਧਰਨ? ਹਾਂਜੀ। ਵਾਹ ਜੀ ਵਾਹ। ਤੇ ਉਹ ਤਨਖਾਹਾਂ ਤੇ ਨਹੀਂ ਕਿਸੇ ਮਾਰੀਆਂ? ਨਹੀਂ, ਤਨਖਾਹ 15 ਦਿਨ ਹੀ ਮਿਲਦੀ ਸੀ, 10 ਨੂੰ 15 ਨੂੰ। ਤੇ ਤੁਹਾਡੀ ਪਹਿਲੇ ਦਿਨ ਕਿੰਨੀ ਤਨਖਾਹ ਲੱਗੀ ਸੀ ਪਹਿਲੀ ਵਾਰੀ? ਉਦੋਂ 72 ਰੁਪਏ ਲੱਗੇ ਸੀ। ਤੇ ਉਹ 'ਚ ਬੜੇ ਹੋਣੇ ਨੇ 72? ਉਦੋਂ 72 ਰੁਪਏ ਮੁੱਕਦੇ ਨਹੀਂ ਸੀ ਕਿ। ਪੈਸਾ ਤੇ ਹੁੰਦਾ ਨਹੀਂ ਕਿਸੇ ਕੋ? ਹਾਂਜੀ। ਮੈਂ ਤੁਹਾਨੂੰ ਦੱਸਾਂ, ਸਾਡੇ 1200 ਰੁਪਈਆ ਦਿੰਦੇ ਨੇ ਹਿੰਦੁਸਤਾਨੀ ਸਬਰਾਤ ਤੇ। ਹਾਂਜੀ। ਤੇ ਲੋਕੀ ਕਹਿੰਦੇ ਨੇ ਲੰਬੜਦਾਰ ਨੇ ਆਪਣੇ ਬੱਚਿਆਂ ਨੂੰ ਰੁਪਈਆ ਦਿੱਤਾ। ਉਦੋਂ ਪੈਸਾ ਆਨਾ ਦੇ ਦਿੰਦੇ ਤੇ ਮੁੱਕਦਾ ਨਹੀਂ ਹੁੰਦਾ। 2 ਮਹੀਨੇ ਮੁੱਕਦਾ ਨਹੀਂ ਸੀ ਆਨਾ ਹੀ। ਦੁਕਾਨਦਾਰ ਕੋ ਭਾਵੇਂ ਝੋਲੀਆਂ ਭਰ ਹਾਂਜੀ। ਲਿਆ। ਵਾਹ ਜੀ ਵਾਹ। ਢੇਲੇ ਚ ਪੈਸੇ 'ਚ 2 ਢੇਲੇ ਹੁੰਦੇ ਸੀ, ਢੇਲੇ ਚ 5 ਪਾਈਆਂ ਹੁੰਦੀਆਂ ਸੀ, ਹਿਸਾਬ ਕਰ ਲਾ। ਵਾਹ ਜੀ ਵਾਹ। ਇੰਨਾ ਸਿੱਕਾ ਸੀ, ਮੇਰੇ ਪੋਤਰੇ ਨੇ ਗਵਾਤਾ ਉਹ ਸਾਰਾ ਹੀ। ਪੁਰਾਣੇ ਰੱਖੇ ਸਨ? ਹਾਂਜੀ। ਉਹਨਾਂ ਦੇ ਹੱਥ ਚੜ੍ਹ ਕੇ ਉਹਨਾਂ ਨੇ ਸਾਰਾ ਹੀ ਵੇਚ ਛੱਡਿਆ। ਕਾਰਨ 2-2.5 ਕਿਲੋ ਸੀ ਹਰ ਸਨ ਦਾ। ਤੇ ਵਿਆਹਾਂ ਦੇ ਵਿੱਚ ਰੋਟੀ ਕੀ ਦਿੰਦੇ ਹੁੰਦੇ ਸਨ ਉਦੋਂ? ਉਦੋਂ ਰੋਟੀ ਖੁੱਲੀ ਦਿੰਦੇ ਸੀ, ਘਿਓ, ਚੌਲ, ਹਲਵਾ, ਗੋਸ਼ਤ। ਦੇਸੀ ਘਿਓ। ਵਾਹ ਜੀ ਵਾਹ। ਗੋਸ਼ਤ ਦੇਸੀ, ਅੱਛਾ। ਜਲੇਬੀਆਂ, ਜੋੜਾ। ਤੇ ਜੰਜ ਕਾਹਦੇ ਤੇ ਜਾਂਦੀ ਹੁੰਦੀ ਸੀ? ਜਾਨੂੰ ਘੋੜੀਆਂ ਤੇ ਬੱਸਾਂ ਤੇ, ਉਦੋਂ ਵੀ ਬੱਸਾਂ ਹੁੰਦੀਆਂ, ਉਦੋਂ ਬੱਸਾਂ ਕੋਲੇ ਨਾਲ ਚੱਲਦੀਆਂ ਸੀ। ਵਾਹ ਜੀ ਵਾਹ। ਉਹ ਸਰਕਾਰੀ ਹੋਣੀਆਂ ਨਾ? ਨਹੀਂ, ਪ੍ਰਾਈਵੇਟ? ਪ੍ਰਾਈਵੇਟ ਸੀ। ਠੀਕ ਹੈ। ਦੂਰ ਜਾਣਾ ਤੇ ਬੱਸ ਤੇ, ਹਾਂਜੀ। ਤੇ ਨਾਲ ਦੇ ਪਿੰਡਾਂ 'ਚ ਜਾਣਾ ਤੇ ਘੋੜੀਆਂ? ਘੋੜੀਆਂ ਤੇ ਤੇ ਰਾਤ ਵੀ ਰਹਿਣਾ? ਰਾਤ 2 ਰਾਤਾਂ 3 ਹਫ਼ਤਾ ਰਹਿੰਦੇ ਸੀ ਜਾਣ ਨੂੰ।
ਰੱਖਦੇ ਸੀ ਲੋਕੀ ਵਾਹ ਜੀ ਵਾਹ, ਹਫ਼ਤਾ ਕੀ ਬਾਤ ਹੈ। ਤੇ ਉਦੋਂ ਆਪਣਾ ਜਿਸ ਤਰ੍ਹਾਂ ਅੱਜ ਕੱਲ ਚਾਚਾ ਜੀ ਕੋਈ ਵਿਆਹ ਹੁੰਦਾ ਤੇ ਲੋਕੀ ਚਾਰ ਚਾਰ ਕੁੜੀਆਂ ਮੁੰਡੇ ਸੂਟ, ਕਿਸੇ ਦੇ ਵਿਆਹ ਤੇ ਵੀ ਚਾਰ ਚਾਰ ਸਵਾ ਲੈਂਦੇ ਨੇ, ਉਦੋਂ ਵੀ ਇੰਝ ਹੁੰਦਾ ਸੀ? ਹਾਂਜੀ ਹੁੰਦਾ ਸੀ ਉਹ ਆਂਦੇ ਨੇ ਉਦੋਂ ਸੂਟ ਹੀ ਇੱਕ ਇੱਕ ਮਹਾ ਹੁੰਦਾ ਸੀ। ਹੁੰਦਾ ਸੀ, ਲੇਕਿਨ ਜਿਹੜੇ ਸਾਹਿਬੇ ਸੀ ਬਣਾ ਲੈਂਦਾ ਸੀ। ਨਹੀਂ ਆਮ ਬੰਦਾ ਆਮ ਬੰਦਾ ਵੀ ਬਣਾ ਲੈਂਦਾ ਸੀ, ਲੇਕਿਨ ਕੱਪੜੇ ਧੋ ਕੇ ਪਾ ਲੈਣੇ, ਆਹ ਧੋਤੇ ਨਵੇਂ ਹੀ ਲੱਗਦੇ ਨੇ, ਆਹੋ ਇਹ ਸਮਝ ਹੋ ਜਾਂਦਾ ਸੀ। ਸਹੀ ਹੋ ਗਿਆ, ਵਾਹ ਜੀ ਵਾਹ। ਚਾਚਾ ਜੀ ਬੜੀ ਮਿਹਰਬਾਨੀ, ਤੁਹਾਨੂੰ ਬੜੀਆਂ ਮਜ਼ੇਦਾਰ ਗੱਲਾਂ ਕੀਤੀਆਂ ਨੇ।